ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 24 ਜੂਨ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹੁਣ ਉਹਨੇ ਅੱਜ ਦੀਆਂ ਜਿਹੜੀਆਂ 5-7 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਫੌਰੀ ਤੌਰ ਤੇ ਸਬਸਕ੍ਰਾਈਬ ਕਰੋ ਜੇ ਅਜੇ ਤੱਕ ਨਹੀਂ ਕੀਤਾ। ਦੂਜਾ, ਵੀਡੀਓ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ ਤੇ ਇਹਦੇ ਉੱਤੇ ਕਮੈਂਟ ਕਰੋ ਔਰ ਇਸ ਵੀਡੀਓ ਦਾ ਲਿੰਕ ਜਿਹੜਾ ਉਹ WhatsApp ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰੋ। ਅੱਜ ਦੀ ਜਿਹੜੀ ਪਹਿਲੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤਾਂ ਤੁਸੀਂ ਕੱਲ ਸਨਾਉਲਾ ਮਸਤੀ ਖੇਲ ਸਾਹਿਬ ਦਾ ਉਹ ਬਿਆਨ ਵੀ ਸੁਣੀ ਲਿਆ ਹੋਏਗਾ ਤੇ ਉਸ ਤੋਂ ਬਾਅਦ ਜਿਹੜੀ ਖਵਾਜਾ ਸਾਹਿਬ ਦੇ ਨਾਲ ਸਾਰਾ ਕੁਝ ਹੋਇਆ ਉਹ ਵੀ ਸੁਣਿਆ ਹੋਏਗਾ। ਤੇ ਅੱਜ ਖਵਾਜਾ ਸਾਹਿਬ ਨੂੰ ਤੱਤੀਆਂ ਨਵੀਆਂ ਅਸੈਂਬਲੀ 'ਚ ਗਾਲਾਂ ਪੈ ਗਈਆਂ ਨੇ। ਮੈਨੂੰ ਇਹ ਨਹੀਂ ਪਤਾ ਕਿ ਗਾਲਾਂ ਕਿੰਨੇ ਕੱਢੀਆਂ ਨੇ, ਲੇਕਿਨ ਖਵਾਜਾ ਸਾਹਿਬ ਨੇ ਆਖਿਆ ਕੋਈ PTI ਦੇ ਬੰਦੇ ਤੇ ਨਹੀਂ ਕੱਢੀਆਂ, ਪਤਾ ਨਹੀਂ ਕੋਈ ਉਹਨਾਂ ਦੇ ਆਪਣੇ ਕਿਸੇ ਬੰਦੇ ਨੇ ਕੱਢ ਛੱਡੀਆਂ ਨੇ, ਕਿਉਂਕਿ ਖਵਾਜਾ ਸਾਹਿਬ ਦਾ ਵਕਤ ਭੈੜਾ ਆਇਆ ਹੋਇਆ ਹੈ। ਖਵਾਜਾ ਸਾਹਿਬ ਅੱਜ ਸਪੀਕਰ ਸਾਹਿਬ ਨੂੰ ਕਿਹਾ ਵੀ ਮੈਨੂੰ ਇੱਥੇ ਗਾਲਾਂ ਪੈ ਰਹੀਆਂ ਨੇ। ਕੱਲ੍ਹ ਦੀ ਗਾਲ ਜਿਹੜੀ ਹੈ ਉਹ ਅਜੇ ਠੀਕ ਨਹੀਂ ਸੀ ਹੋਈ ਤੇ ਅੱਜ ਮੈਨੂੰ ਨਵੀਂ ਗਾਲ ਪੈ ਗਈ ਹੈ। ਫਿਰ ਉਹਨਾਂ ਕੋਲ ਇਲਜ਼ਾਮ ਜਿਹੜਾ ਉਹ ਸ਼ਹਿਰੀਆਰ ਅਫਰੀਦੀ ਸਾਹਿਬ 'ਤੇ ਵੀ ਲਾਇਆ ਕਿ ਉਹਨਾਂ ਆਪਣੀ ਪਾਰਟੀ ਦੇ ਖਿਲਾਫ ਬਿਆਨ ਦਿੱਤੇ ਨੇ, ਜੇ ਤੇ ਸ਼ਹਿਰੀਆਰ ਅਫਰੀਦੀ ਸਾਹਿਬ ਨੇ ਖਲੋ ਕੇ ਆਖਿਆ ਵੀ ਖਵਾਜਾ ਸਾਹਿਬ ਫਿਰ ਤੁਸੀਂ ਗਾਲਾਂ ਖਾਣ ਵਾਲੇ ਕੰਮ ਆਪ ਕਰਦੇ ਹੋ, ਤੁਸੀਂ ਬਜ਼ੁਰਗ ਹੋ ਤੇ ਤੁਹਾਡੇ ਸਾਰੇ ਚਿੱਟੇ ਵਾਲ ਨੇ ਪਰ ਤੁਸੀਂ ਹਯਾ ਨੂੰ ਹੀ ਹੱਥ ਨਹੀਂ ਮਾਰਦੇ ਤੇ ਕਿਸੇ ਹੋਰ ਸ਼ਹਿਰ ਨੂੰ ਵੀ ਨਹੀਂ ਮਾਰਦੇ ਤੇ ਤੁਸੀਂ ਖਲੋ ਕੇ ਇੱਥੇ ਝੂਠ ਮਾਰਿਆ। ਫਿਰ ਮੈਂ ਤੇ ਆਪਣੀ ਪਾਰਟੀ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਮੌਕੇ ਦੇ ਉੱਤੇ ਉਹਨਾਂ ਨੂੰ ਫਿਰ ਝੂਠਾ ਕਰਾਰ ਦਿੱਤਾ। ਬਹਰਹਾਲ ਖਵਾਜਾ ਸਾਹਿਬ ਅੱਜ ਦੁਬਾਰਾ ਲੋਕਾਂ ਨੂੰ ਇਹੀ ਆਂਦੇ ਰਹੇ ਨੇ ਕਿ ਇਹ ਮੈਨੂੰ ਗਾਲਾਂ ਕੱਢ ਰਹੇ ਨੇ। ਉਹਨਾਂ ਦੇ ਨਾਲ ਇਹ ਜ਼ਰਾ ਉਹਨਾਂ ਦੇ ਪੜ੍ਹੇ ਲਿਖੇ ਲੋਕਾਂ ਦੀਆਂ ਗੱਲਾਂ ਤੁਸੀਂ ਸੁਣਨੀਆਂ ਨੇ। ਇਹ ਜ਼ਰਾ ਤੁਸੀਂ ਇੱਕ ਵੀਡੀਓ ਸੁਣਨੀ ਹੈ, ਇਹਦੇ ਵਿੱਚ ਇਹਨਾਂ ਦੇ ਜਿਹੜੇ ਵਜ਼ੀਰੇ ਕਾਨੂੰਨ ਸਾਹਿਬ ਨੇ ਨਾ ਜੀ, ਉਹ ਖਵਾਜਾ ਸਾਹਿਬ ਨੂੰ ਆਖਣ ਡਏ ਨੇ ਕਿ ਕੰਨਾਂ 'ਤੇ ਹੈੱਡਫੋਨ ਲਾਓ ਤੇ ਇਹਨਾਂ ਨੂੰ ਤੁੰਨੋ। ਹਾਂਜੀ, ਇਹ ਜ਼ਰਾ ਸੁਣੋ ਪਹਿਲਾਂ ਕੀ ਆਖਣ ਡਏ ਨੇ। ਹੈਡਫੋਨ ਲਾਓ ਭਾਈਜਾਨ, ਹੈਡਫੋਨ ਲਾਓ ਤੇ ਤੁੰਨੂ ਹੈਡਫੋਨ ਲਾ ਕੇ ਅੱਲਾ ਦੀ ਕਸਮ ਮਾਈਕ ਨਾ ਛੱਡਿਆ ਜੇ ਹੈਡਫੋਨ ਲਾ ਕੇ। ਨਹੀਂ ਮੈਂ ਸੁਣਿਆ ਜੀ, ਇਹ ਜਨਾਬ ਆਜ਼ਮ ਨਜ਼ੀਰ ਤਾਰੜ ਸਾਹਿਬ ਨੇ ਆਖਿਆ ਜਾਂਦਾ ਕਿ ਬੜੇ ਚੋਟੀ ਦੇ ਵਕੀਲ ਨੇ, ਇਸ ਵੇਲੇ ਤੇ ਜੱਜ ਹੀ ਨੇ, ਕਿਉਂਕਿ ਕਾਜ਼ੀ ਫਾਇਜ਼ ਈਸਾ ਸਾਹਿਬ ਤੇ ਆਜ਼ਮ ਨਜ਼ੀਰ ਤਾਰੜ ਸਾਹਿਬ ਤੇ ਐਹਸਨ ਬੂਨ ਸਾਹਿਬ ਇਹ ਤਿੰਨੋਂ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਹੀ ਸਮਝੋ ਇਹਨਾਂ ਨੂੰ, ਕਿਉਂਕਿ ਜਿੰਨੇ ਵੀ ਫੈਸਲੇ ਪਾਕਿਸਤਾਨ 'ਚ ਇਸ ਵੇਲੇ ਹੋ ਰਹੇ ਨੇ ਕਾਜ਼ੀ ਸਾਹਿਬ ਦਾ ਰਿਮੋਟ ਕੰਟਰੋਲ ਇਹਨਾਂ ਦੋਵਾਂ ਦੋਸਤਾਂ ਕੋਲ ਹੈ, ਜਾਂ ਚੌਧਰੀ ਸਾਹਿਬ ਦੇ ਕੋਲ ਹੈ ਤੇ ਜਾਂ ਇਹਨਾਂ ਦੋਸਤਾਂ ਦੇ ਕੋਲ ਹੈ। ਜਾਂ ਚੌਧਰੀ ਸਾਹਿਬ ਬਟਨ ਦੱਬਦੇ ਨੇ ਤੇ ਕਾਜ਼ੀ ਸਾਹਿਬ ਅੱਗੋਂ ਉਹ ਤਮਾਸ਼ਾ ਕਰਦੇ ਨੇ, ਜਾਂ ਇਹ ਦੋਵੇਂ ਦੋਸਤ। ਮੈਂ ਤਾਂ ਕਈ ਵਾਰੀ ਮਸ਼ਵਰਾ ਦਿੱਤਾ ਹੈ ਵੀ ਕਾਜ਼ੀ ਸਾਹਿਬ ਇਹਨਾਂ ਨੂੰ ਹੀ ਬੈਂਚ 'ਤੇ ਨਾਲ ਬਹਾ ਲਿਆ ਕਰਨ। ਜਸਟਿਸ ਪਹਿਲਾਂ ਮੈਂ ਨਾਨ ਜਸਟਿਸ ਆਉਂਦਾ ਸੀ, ਹੁਣ ਤਾਂ ਜਸਟਿਸ ਹੀ ਆਖਣਾ ਪਏਗਾ। ਜਸਟਿਸ ਤਾਰੜ ਨੂੰ ਤੇ ਜਸਟਿਸ ਬੂਨ ਨੂੰ ਨਾਲ ਬਹਾ ਕੇ ਫੈਸਲਾ ਕਰ ਲਿਆ ਕਰਨ, ਗੱਲ ਮੁੱਕਦੀ ਮੁਕਾਉਣ। ਬਹਰਹਾਲ ਤੁਸੀਂ ਗੌਰ ਕਰੋ ਵੀ ਉਹ ਉਹਨਾਂ ਦੇ ਕੰਨ 'ਚ ਮਸ਼ਵਰਾ ਦੇਣ ਦੇ ਨੇ ਵੀ ਭਾਜੀ ਕੰਨਾਂ ਦੇ ਉੱਤੇ ਹੈੱਡਫੋਨ ਲਾਓ, ਮਤਲਬ ਜਿਹੜੀਆਂ ਤੁਹਾਨੂੰ ਗਾਲਾਂ ਪੈਣ ਰਹੀਆਂ ਨੇ ਨਾ। ਉਹ ਖਵਾਜਾ ਸਾਹਿਬ ਥੋੜ੍ਹੇ ਪਰੇਸ਼ਾਨ ਸਨ ਕਿ ਮੈਨੂੰ ਕਿਸੇ ਨੇ ਗਾਲਾਂ ਕੱਢੀਆਂ। ਉਹਨਾਂ ਨੇ ਤਾਰੜ ਸਾਹਿਬ ਨੇ ਕਿਹਾ ਵੀ ਭਾਜੀ ਤੁਹਾਨੂੰ ਕਿਹੜਾ ਪਹਿਲਾ ਦਿਨ ਗਾਲਾਂ ਪੈਣ ਰਹੀਆਂ, ਤੁਹਾਨੂੰ ਘਰ ਵੀ ਪੈਂਦੀਆਂ ਨੇ ਬਾਹਰ ਵੀ ਪੈਂਦੀਆਂ ਨੇ, ਕੰਨਾਂ 'ਤੇ ਹੈੱਡਫੋਨ ਲਾਓ ਤੇ ਤੁੰਨੋ, ਮਤਲਬ ਕਿ ਸੁਣੋ ਮਤ ਕਿ ਲੋਕੀ ਤੁਹਾਨੂੰ ਕੀ ਆਖਣ ਡਏ ਨੇ। ਤੁਸੀਂ ਉਹ ਬਕਵਾਸ ਕਰੋ ਜਿਹੜੀ ਤੁਸੀਂ ਕਰਨ ਆਏ, ਮਾਜ਼ਰਤ ਹੈ ਇਸ ਲਫ਼ਜ਼ 'ਤੇ, ਲੇਕਿਨ ਜ਼ਾਹਿਰ ਹੈ ਜਿਹੋ ਜਿਹੀ ਉਹ ਗੱਲਾਂ ਕਰਦੇ ਨੇ, ਜਿਹੋ ਜਿਹੀਆਂ ਗੱਲਾਂ ਖਵਾਜਾ ਸਾਹਿਬ ਦੇ ਮੂੰਹ 'ਚੋਂ ਨਿਕਲਦੀਆਂ ਨੇ, ਔਰਤਾਂ ਨੂੰ ਟਰੈਕਟਰ ਟਰਾਲੀ ਕਹਿਣਾ, ਗਾਰਬੇਜ ਕਹਿਣਾ, ਖੰਡਰਾਤ ਆਖਣਾ, ਮਤਲਬ ਇਹ ਸਾਰੇ ਕੰਮ ਜਿਹੜੇ ਖਵਾਜਾ ਸਾਹਿਬ ਦੀਆਂ ਜਿਹੜੀ ਜ਼ੁਬਾਨ ਹੈ ਤੇ ਇਹ ਉਹ ਫਿਰ ਬਕਵਾਸ ਹੀ ਹੈ। ਅਤੇ ਉਹਨਾਂ ਆਖਿਆ ਭਾਜੀ ਮਾਈਕ ਨਾ ਜੇ ਛੱਡਿਆ ਤੇ ਇਹ ਕੰਨਾਂ ਦੇ ਉੱਤੇ ਹੈੱਡਫੋਨ ਲਾਓ ਤੇ ਜਨਾਬੇ ਵਾਲਾ ਜਿਹੜਾ ਨਾ ਇਹ ਤੁੰਨੋ ਇਹਨਾਂ ਨੂੰ। ਅੱਛਾ, ਤੁੰਨਣ ਦਾ ਅਤੇ ਤੁਨਵਾਉਣ ਦਾ ਇਹਨਾਂ ਨੂੰ ਬੜਾ ਸ਼ੌਕ ਹੈ। ਉਹ ਸਾਡੀ ਇੱਕ ਭੈਣ ਹੈ, ਸਾਡੀ ਨਿੱਕੀ ਹੈ ਤੇ ਕਪੱਤੀ ਹੈ ਭੈਣ, ਉਹਨੂੰ ਕੀ ਆਖੀ ਹੈ ਵੀ ਇਹੋ ਜਿਹੀ ਕਪੱਤੀ ਵੀ ਰੱਬ ਕਿਸੇ ਨੂੰ ਨਾ ਦੇਵੇ। ਉਹ ਅਜ਼ਮਾ ਬੁਖਾਰੀ ਸਾਹਿਬ, ਉਹ ਜਿਹੜੀ ਅਜ਼ਮਾ ਬੁਖਾਰੀ ਹੈ ਉਹ ਆਂਦੀ ਹਾਫਿਜ਼ ਜੀ ਤੁੰਨੋ, ਹਾਫਿਜ਼ ਜੀ ਹੋਰ ਤੁੰਨੋ। ਉਹ ਬੀਬੀ ਕਿੰਨਾ ਕੁ ਤੁਨਵਾਉਣਾ ਹੈ ਹਾਫਿਜ਼ ਜੀ ਦੇ ਕੋਲੋਂ। ਹੋਰ ਮੁਲਕ ਜਿਹੜਾ ਪੂਰਾ ਹੀ ਤੁੰਨਿਆ ਗਿਆ, ਪਹਿਲਾਂ ਲੋਕਾਂ ਦੀ ਬੱਸ ਹੋ ਗਈ ਹੈ। ਲੋਕੀ ਜਿਹੜੇ ਨੇ 75 ਰੁਪਈਏ ਤੇ ਬਿਜਲੀ ਦਾ ਜਿਹੜਾ ਇਸ ਵੇਲੇ ਬਿੱਲ ਦੇਣ ਡਏ ਨੇ, ਤਬਾਹੀ ਨਿਕਲ ਗਈ ਹੈ ਲੋਕਾਂ ਦੀ ਮਹਿੰਗਾਈ ਨਾਲ। ਤੁਸੀਂ ਹੋਰ ਕਿੰਨਾ ਕੁ ਤੁੰਨਣਾ ਜੇ, ਹਾਫਿਜ਼ ਜੀ ਕੋਲੋਂ ਕਿੰਨਾ ਕੁ ਤੁਨਵਾਉਣਾ ਹੈ। ਉਹਨਾਂ ਟਵੀਟ ਕੀਤਾ ਸੀ ਕਿ ਹਾਫਿਜ਼ ਜੀ ਤੁੰਨ ਕੇ ਰੱਖੋ। ਇਹਨਾਂ ਨੂੰ ਵੇਖੋ, ਇਹਨਾਂ ਦੇ ਕੋਲ ਇਹ ਜਿਹੜਾ ਲਫ਼ਜ਼ ਹੈ ਨਾ ਤੁੰਨ ਕੇ ਰੱਖੋ ਜਾਂ ਤੁੰਨੋ, ਇਹ ਇਹਨਾਂ ਨੂੰ ਬੜਾ ਪਸੰਦ ਹੈ। ਮੈਨੂੰ ਨਹੀਂ ਪਤਾ ਕਿ ਐਡਾ ਸ਼ੌਕ ਇਹਨਾਂ ਨੂੰ ਤੁੰਨਣ ਦਾ ਤੁਨਵਾਉਣ ਦਾ ਕਿੱਥੋਂ ਪੈਦਾ ਹੋ ਗਿਆ ਤੇ ਕਿਉਂ ਕਰਦੇ ਨੇ। ਬਹਰਹਾਲ ਇਹ ਤੁਸੀਂ ਆਪੇ ਸੁਣਿਆ ਇਹਨਾਂ ਦੇ ਕੋਲੋਂ। ਬਾਜੀ ਸਾਡੀ ਵੀ ਆਂਦੀ ਹੈ ਕਿ ਹਾਫਿਜ਼ ਜੀ ਤੁੰਨ ਕੇ ਰੱਖੋ, ਤੇ ਇਹ ਵੀ ਆਂਦੇ ਨੇ ਜਨਾਬ, ਇਹ ਵੀ ਆਂਦੇ ਨੇ ਭਾਜੀ ਤੁੰਨ ਕੇ ਰੱਖੋ, ਕੰਨਾਂ 'ਤੇ ਹੈੱਡਫੋਨ ਲਾਓ ਤੇ ਤੁੰਨ ਕੇ ਰੱਖੋ। ਇਹ ਇਹਨਾਂ ਦੇ ਪੜ੍ਹੇ ਲਿਖੇ ਨੇ। ਤੇ ਸੋਚੋ ਜਿਹੜੇ ਵਿਚਾਰੇ ਦੂਸਰੇ ਨੇ ਆਬਦ ਸ਼ੇਰ ਅਲੀ ਵਰਗੇ, ਉਹ ਕੀ ਕਰਦੇ ਹੋਣਗੇ? ਉਹ ਤਾਂ ਫਿਰ ਗੰਦੀਆਂ ਗਾਲਾਂ ਹੀ ਮਾਂ ਭੈਣ ਦੀਆਂ ਦਿੰਦੇ ਹੋਣਗੇ ਨਾ। ਤੇ ਸ਼ੁਕਰ ਹੈ ਵੀ ਉਹਨਾਂ ਨੂੰ ਇਹ ਕੂਣ ਸ਼ੂਣ ਨਹੀਂ ਦਿੰਦੇ ਜਾਂ ਉਹਨਾਂ ਦੇ ਮੈਕ ਸ਼ੈਕ ਬੰਦ ਰੱਖਦੇ ਨੇ। ਸੋਚੋ ਵੀ ਜੇ ਉਹਨਾਂ ਨੂੰ ਛੱਡਣੇ ਮੈਦਾਨ ਤੇ ਉਹ ਕੀ ਕਰਨ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹੋ ਜਿਹੇ ਬੰਦੇ ਦੀ ਖਬਰ ਹੈ, ਦਿਲ ਯਕੀਨ ਕਰੋ ਵੀ ਦਿਲ ਤੇ ਮੇਰਾ ਗੰਦੀਆਂ ਗਾਲਾਂ ਕੱਢਣ ਨੂੰ ਕਰਦਾ। ਮਾਜ਼ਰਤ, ਇੱਥੇ ਮਾਵਾਂ ਵੀ ਬੈਠੀਆਂ ਨੇ, ਭੈਣਾਂ ਵੀ, ਬੱਚੀਆਂ ਵੀ, ਲੇਕਿਨ ਇਹ ਜਿਹੜਾ ਬੰਦਾ ਹੈ ਇਹ ਏਡਾ ਕੋਈ ਬੇਸ਼ਰਮ ਹੈ, ਏਡਾ ਕੋਈ ਬਗੈਰਤ ਹੈ, ਬਲਕਿ ਠੰਡਾ ਬਗੈਰਤ ਹੈ।
ਬਲਕਿ ਮੈਂ ਆਖਾਂਗਾ ਕੋਈ ਮੁਤਮਈਨ ਬਗੈਰਤ ਹੈ। ਇਹਦੀ ਪਹਿਲਾਂ ਤੁਸੀਂ ਗੱਲ ਸੁਣੋ, ਇਹ ਤੁਸੀਂ ਗੱਲ ਸੁਣਨੀ ਇਹਦੀ, ਮੈਨੂੰ ਪਤਾ ਹੈ ਤੁਹਾਡਾ ਦਿਲ ਕਰਨਾ ਹੈ ਵੀ ਤੁਸੀਂ ਨਾ ਇਹਨੂੰ, ਤੁਹਾਡਾ ਵੀ ਦਿਲ ਕਰਨਾ ਜਿਹੜਾ ਮੇਰਾ ਕਰਨ ਡਿਆ, ਪਰ ਇਹਦੀ ਪਹਿਲਾਂ ਗੱਲ ਸੁਣੋ ਤੇ ਫਿਰ ਆਪਣੇ ਕੰਨਾਂ 'ਤੇ ਯਕੀਨ ਕਰੋ ਵੀ ਇਹ ਬੰਦਾ ਵਾਕਿਆ ਹੀ ਇਹ ਗੱਲ ਜਿਹੜੀ ਇਹਨੇ ਇਹ ਵੀਡੀਓ ਬਣਾਈ ਹੈ ਨਾਤੀਆ ਅੰਦਾਜ਼ ਦੇ ਵਿੱਚ ਇਹਨੂੰ ਪੜ੍ਹ ਰਿਹਾ। ਇਹ ਜ਼ਾਹਿਰ ਹੈ ਕਿਸੇ ਨੇ ਲਿਖੀ ਹੋਏਗੀ, ਫਿਰ ਇਸ ਬੇਸ਼ਰਮ ਨੇ ਗਾਈ ਹੈ, ਤੇ ਫਿਰ ਅੱਗੋਂ ਕਿਸੇ ਨੇ ਇਹਦੀ ਐਡੀਟਿੰਗ ਕੀਤੀ ਹੈ, ਤੇ ਫਿਰ ਅੱਗੋਂ ਇਹਦੀ ਕਿਸੇ ਨੇ ਇਹਨੂੰ ਚਾੜ ਕੇ ਦਿੱਤੀ ਹੈ ਵੀਡੀਓ ਦੇ ਉੱਤੇ ਆਪ। ਤੇ ਇਹ ਜਿਹੜਾ ਮੁਤਮਈਨ ਬਗੈਰਤ ਜਿਹੜਾ ਹੈ ਇਹ ਆਪ ਤੇ ਏਡਾ ਹੁਸ਼ਿਆਰ ਨਹੀਂ ਹੋਣ ਲੱਗਾ ਮੇਰਾ ਖਿਆਲ ਹੈ। ਜ਼ਰਾ ਸੁਣੋ ਇਹ ਆਂਦਾ ਕੀ ਹੈ, ਸੁਣੋ। ਅੱਜ ਧੀ ਸਕੂਲੋਂ ਹਟਾ ਲੈ, ਉੱਤ ਡਾਂਸ ਕਰਦੀ ਪਈ ਏ, ਉੱਤ ਡਾਂਸ ਕਰਦੀ ਪਈ ਏ, ਘਰ ਪਰਦੇ ਵਿੱਚ ਬਿਠਾ ਲੈ। ਸੁਣਿਆ ਜੇ, ਉਹ ਆਂਦਾ ਹੈ ਕਿ ਬੱਚੀਆਂ ਜਿਹੜੀਆਂ ਨੇ ਉਹ ਸਕੂਲੇ ਨਾ ਘੱਲੋ, ਬੱਚੀ ਸਕੂਲ ਤੋਂ ਹਟਾ ਲਓ। ਜੇ ਬੱਚੀ ਨੂੰ ਸਕੂਲ ਘੱਲਿਆ ਜੇ ਤੇ ਨਹੀਂ ਘੱਲੋ, ਨਹੀਂ ਘੱਲਿਆ ਜੇ ਤੇ ਜੇ ਘੱਲ ਦਿੱਤਾ ਤਾਂ ਉਹਨੂੰ ਹਟਾ ਲਓ, ਕਿਉਂਕਿ ਉੱਥੇ ਉਹ ਡਾਂਸ ਕਰਦੀ ਹੈ, ਸਕੂਲੇ ਜਾਏਗੀ ਤੇ ਡਾਂਸ ਕਰੇਗੀ। ਫਿਰ ਅੱਗੋਂ ਆਂਦਾ ਹੈ ਵੀ ਜੇ ਉਹਦੀ ਇੱਜ਼ਤ ਖਰਾਬ ਕਰਨੀ ਹੈ ਤਾਂ ਸਕੂਲੇ ਭੇਜ ਦਿਓ। ਮਾਜ਼ਰਤ ਅਗਲੇ ਲਫ਼ਜ਼ 'ਚ, ਜੇ ਉਹਨੂੰ ਕੰਜਰੀ ਬਣਾਉਣਾ ਹੈ ਤਾਂ ਉਹਨੂੰ ਸਕੂਲੇ ਭੇਜ ਦਿਓ। ਇਹ ਕੌਣ ਹੈ ਬਈ? ਇਹ ਮੇਰੀ ਤਾਂ ਸਮਝ ਤੋਂ ਬਾਹਰ ਹੈ। ਏਡਾ ਬਿਮਾਰ ਜ਼ੇਨ, ਏਡਾ ਮੁਤਮਈਨ ਬਗੈਰਤ, ਮੈਂ ਇਹਨੂੰ ਕੀ ਆਖਾਂ ਇਸ ਬੰਦੇ ਨੂੰ, ਸਮਝ ਤੋਂ ਬਾਹਰ ਹੈ। ਅੱਛਾ, ਇਹ ਅਜੇ ਮੈਂ ਇਹਨੂੰ ਡਾਈਜੈਸਟ ਕਰ ਰਿਹਾ ਸਾਂ, ਇਸ ਬਗੈਰਤ ਆਦਮੀ ਦੀ ਇਸ ਚੀਜ਼ ਨੂੰ ਮੈਂ ਡਾਈਜੈਸਟ ਅਜੇ ਕਰ ਰਿਹਾ ਸਾਂ, ਤੇ ਇੱਕ ਕਿਸੇ ਨੇ ਮੈਨੂੰ ਹੋਰ ਘੱਲ ਦਿੱਤਾ ਕਲਿੱਪ, ਇਹ ਜ਼ਰਾ ਸੁਣੋ। ਸੂਰਾਂ ਨਾਲੋਂ ਵੱਡਾ ਸੂਰ ਉਹ ਹੁੰਦਾ, ਸੂਰਾਂ ਨਾਲੋਂ ਵੱਡਾ ਸੂਰ ਉਹ ਹੁੰਦਾ, ਜਿਹੜਾ ਛੱਡਣ ਧੀ ਨੂੰ ਦਫ਼ਤਰ ਦੇ ਵਿੱਚ ਚੱਲਾਏ, ਜਿਹੜਾ ਛੱਡਣ ਧੀ ਨੂੰ ਦਫ਼ਤਰ ਦੇ ਵਿੱਚ ਚੱਲਾਏ, ਜੋ ਦੱਲੇ ਨੂੰ ਦੱਲਾ ਨਾ ਸਮਝੇ ਉਹ ਵੀ ਦੱਲਾਏ, ਦੱਲਾ ਨਾ ਸਮਝੇ ਉਹ ਵੀ ਦੱਲਾਏ, ਧੀ ਦੀ ਕਮਾਈ ਖਾਵਣ ਵਾਲਾ ਦੱਲਾਏ, ਜੋ ਦੱਲੇ ਨੂੰ ਦੱਲਾ ਨਾ ਸਮਝੇ ਉਹ ਵੀ ਦੱਲਾਏ। ਸੁਣਿਆ ਜੇ, ਇਹਦੇ 'ਚ ਵਰਕਿੰਗ ਵੂਮਨ ਦੇ ਪਿੱਛੇ ਪੈ ਗਿਆ। ਆਂਦਾ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੀ ਕਮਾਈ ਜਿਹੜੇ ਖਾਂਦੇ ਨੇ ਉਹ ਦੱਲੇ ਨੇ, ਮਾਜ਼ਰਤ ਫਿਰ ਇਹੀ ਆਖਣ ਡਿਆ ਉਹ, ਤੇ ਜਿਹੜਾ ਦੱਲੇ ਨੂੰ ਦੱਲਾ ਨਾ ਆਖੇ ਉਹ ਵੀ ਦੱਲਾ ਹੈ। ਮੈਂ ਤੇ ਕੀ ਤਬਸਰਾ ਕਰਾਂ, ਆਈ ਐਮ ਸਪੀਚਲੈਸ। ਏਡੀ ਬਿਮਾਰ ਜ਼ਹਿਨੀਅਤ, ਏਡੀ ਬਿਮਾਰ ਜ਼ਹਿਨੀਅਤ, ਇਹ ਤਾਂ ਬੜਾ ਹੀ ਬਿਮਾਰ ਹੈ। ਇਹ ਸ਼ਖਸ ਦਾ ਤਾਂ ਕੋਈ ਇਲਾਜ ਹੋਣ ਵਾਲਾ, ਮੈਂ ਤਾਂ ਇਹੀ ਆਖਾਂਗਾ। ਏਡਾ ਮੁਤਮਈਨ ਬਗੈਰਤ ਹੈ ਬੰਦਾ। ਮਤਲਬ ਔਰਤਾਂ ਵਾਸਤੇ ਪਹਿਲਾਂ ਹੀ ਇਹ ਜਿਹੜੀ ਸਾਡੀ ਸੁਸਾਇਟੀ ਹੈ ਜਿੱਡੀ ਕਿ ਚੰਗੀ ਹੈ, ਉਹ ਤੁਹਾਨੂੰ ਪਤਾ ਹੀ ਹੈ। ਜਿੱਡਾ ਕਿ ਅਸੀਂ ਅਦਬ ਅਦਾਬ ਕਰਦੇ ਹਾਂ, ਧੀ ਭੈਣ ਬਾਹਰ ਨਿਕਲ ਜਾਏ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਵੇਂ ਉਹਦਾ ਐਕਸਰੇ ਕਰਦੇ ਨੇ ਲੋਕੀ ਬਾਹਰ, ਉਹ ਤੁਹਾਨੂੰ ਪਤਾ ਹੀ ਹੈ। ਦਫ਼ਤਰ ਕਿਸੇ 'ਚ ਕੰਮ ਨਹੀਂ ਕਰਨ ਦਿੰਦੇ, ਪੜ੍ਹਨ ਨਹੀਂ ਦਿੰਦੇ। ਪਹਿਲਾਂ ਹੀ ਸਾਡੇ ਹਾਲਾਤ ਜਿਹੜੇ ਨੇ ਉਹ ਟਾਈਟ ਨੇ। ਮੈਂ ਨਹੀਂ ਆਂਦਾ ਵੀ ਬਿਲਕੁਲ ਨਹੀਂ ਕਰਨ ਦਿੰਦੇ, ਜ਼ਾਹਿਰ ਹੈ ਸਾਡੀਆਂ ਬੱਚੀਆਂ ਪੜ੍ਹ ਵੀ ਰਹੀਆਂ ਨੇ, ਤਰੱਕੀ ਵੀ ਕਰ ਰਹੀਆਂ ਨੇ, ਇਸ ਵੇਲੇ ਮੁੰਡਿਆਂ ਤੋਂ ਬਲਕਿ ਬਿਹਤਰ ਪੜ੍ਹ ਰਹੀਆਂ ਨੇ। ਲੇਕਿਨ ਪਹਿਲੇ ਸਾਡੇ ਹਾਲਾਤ ਵੇਖੋ ਕਿਹੋ ਜਿਹੇ ਨੇ, ਤੇ ਇਹੋ ਜਿਹੇ ਬੇਸ਼ਰਮ ਜਿਹੜੇ ਨੇ ਉਹ ਤਰਗੀਬ ਦੇ ਰਹੇ ਨੇ ਲੋਕਾਂ ਨੂੰ ਕਿ ਸਕੂਲੇ ਬੱਚੀਆਂ ਨਾ ਭੇਜੋ ਜਿਹੜੀਆਂ ਮਤਲਬ ਉਹ ਔਰਤਾਂ ਦੇ ਪਿੱਛੇ ਪਿਆ ਹੋਇਆ। ਜਿਵੇਂ ਸਾਡੀ ਪੂਰੀ ਰਿਆਸਤ ਇਸ ਵੇਲੇ ਔਰਤਾਂ ਦੇ ਪਿੱਛੇ ਪਈ ਨਾ, ਵੀ ਉਹ ਸਿਆਸਤ 'ਚ ਨਾ ਆ ਜਾਏ। ਇਹ ਅਗਲੇ ਲੈਵਲ 'ਤੇ ਚਲਾ ਗਿਆ। ਇਹਨੇ ਆਖਿਆ ਉਹ ਸਿਆਸਤ ਤੋਂ ਡੱਕਦੇ ਨੇ, ਮੈਂ ਸਕੂਲ ਤੋਂ ਵੀ ਡੱਕਦਾ ਅਤੇ ਮੈਂ ਕੰਮ ਕਰਨ ਤੋਂ ਵੀ ਡੱਕਦਾ। ਹੁਣ ਇਹਦੇ 'ਤੇ ਮੇਰੇ ਕੋਲ ਇਹ ਤਾਂ ਮੈਂ ਤਜੀਆ ਨਹੀਂ, ਇਹਦੇ 'ਤੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ, ਕਦੇ ਨਹੀਂ ਕੀਤੀ ਵੀ ਜਿਹੋ ਜਿਹਾ ਵੀ ਤੁਹਾਡਾ ਅੱਜ ਮੈਂ ਡੱਕਦਾ ਹੁੰਦਾ ਤੁਹਾਨੂੰ, ਪਰ ਇਸ ਗੱਲ 'ਤੇ ਮੈਂ ਨਹੀਂ ਡੱਕਦਾ। ਅੱਜ ਜਿਹੋ ਜਿਹਾ ਕੌਮੈਂਟ ਵੀ ਤੁਹਾਡਾ ਕਰਨ ਨੂੰ ਦਿਲ ਕਰੇ ਨਾ, ਉਹ ਇਹ 'ਤੇ ਕੌਮੈਂਟ ਜ਼ਰੂਰ ਕਰੋ। ਇਸ ਵੀਲੌਗ ਦੇ ਥੱਲੇ ਕੌਮੈਂਟ ਜ਼ਰੂਰ ਇਸ 'ਤੇ ਕਰਨਾ, ਤਾਂ ਕਿ ਪੜ੍ਹੇਗਾ ਤਾਂ ਜ਼ਰੂਰ ਆ ਕੇ ਇੱਥੇ ਜਦੋਂ ਇਹਦੀ ਠੁਕਾਈ ਹੋਏਗੀ, ਜਾਂ ਮੈਂ ਵੀ ਕੀਤੀ ਹੈ, ਅਤੇ ਇਹ ਜ਼ਰਾ ਨਾ ਇੱਥੇ ਕੌਮੈਂਟ ਜ਼ਰੂਰ ਕਰਨਾ ਕਿ ਇਹੋ ਜਿਹੇ ਬਸ਼ਰਮ ਵੀ ਸਾਡੇ ਜੰਮੇ ਨੇ ਸਾਡੇ ਮੁਲਕ ਦੇ ਵਿੱਚ, ਜਿਹੜੇ ਇਹੋ ਜਿਹੀਆਂ ਗੱਲਾਂ ਕਰਨ ਡਏ ਨੇ। ਮੈਂ ਜ਼ਰਾ ਕੰਟਰੋਲ ਕਰ ਰਿਹਾ ਕਿ ਮੇਰੇ ਕੋਲੋਂ ਕੋਈ ਗੱਲ ਗਾਂਹ ਪਿਛਾਂਹ ਨਾ ਨਿਕਲ ਜਾਏ। ਅੱਛਾ ਜੀ, ਸਮੀਨਾ ਪਾਸ਼ਾ ਸਾਹਿਬਾ ਨੇ ਬੜਾ ਚੰਗਾ ਕੰਮ ਕਰਦੀਆਂ ਨੇ। ਸਮੀਨਾ ਪਾਸ਼ਾ ਸਾਹਿਬਾ ਚੰਗੀ ਦਲੇਰ ਜਰਨਲਿਸਟ ਹੈ। ਇਹ ਬੀਬੀ ਵੀ ਚੰਗੀ ਟਿਕਾਵੀਂ ਗੱਲ ਕਰਦੀ ਹੈ, ਆਪਣਾ ਵੀਲਾਗ ਵੀ ਕਰਦੀ ਹੈ, ਤਾਂ ਵੀਲਾਗ ਵੇਖਿਆ ਕਰੋ। ਚੰਗਾ ਵੀਲਾਗ ਕਰਦੀ ਹੈ, ਟਿਕਾਵਾਂ ਵੀਲਾਗ ਕਰਦੀ ਹੈ, ਅਤੇ ਸੁਥਰੀ ਅਤੇ ਸਿੱਧੀ ਗੱਲ ਕਰਦੀ ਹੈ। ਇਹਦਾ ਜਿਹੜਾ ਦਿਲ ਹੈ ਉਹ ਆਪਣੀ ਜਗ੍ਹਾ 'ਤੇ ਹੈ, ਅਤੇ ਇਹਦਾ ਦਿਮਾਗ ਵੀ ਆਪਣੀ ਜਗ੍ਹਾ 'ਤੇ ਹੈ, ਅਤੇ ਰੱਬ ਦਾ ਡਰ ਵੀ ਹੈ, ਅਤੇ ਅਸੂਲ ਦੀ ਔਰ ਸੱਚ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸਮੀਨਾ ਪਾਸ਼ਾ ਜਿਹੜੀ। ਅਤੇ ਮੈਂ ਇੰਡੋਰਸ ਕਰਾਂਗਾ, ਇਹਦਾ ਵੀਲਾਗ ਜ਼ਰੂਰ ਵੇਖਿਆ ਕਰੋ ਭੈਣ ਸਾਡੀ ਦਾ। ਅੱਛਾ ਜੀ, ਇਹਨਾਂ ਆਖਿਆ ਕਿ ਨੂਨ ਲੀਗ ਦੀ ਇਸਤਕਾਮਤ ਨੂੰ ਦਾਦ ਦੇਣੀ ਪਏਗੀ। ਅਪੋਜੀਸ਼ਨ ਰੋਜ਼ ਜ਼ਲੀਲ ਕਰਦੀ ਹੈ, ਸਾਫੀ ਵੀ ਸ਼ਰਮ ਤੋਂ ਆਉਂਦੇ ਨੇ, ਇਤਿਹਾਦੀ ਵੀ ਤਾਨੇ ਮਾਰਦੇ ਨੇ, ਵੀ ਪੀਪਲਸ ਪਾਰਟੀ ਵਾਲੇ ਵੀ ਆਉਂਦੇ ਨੇ ਵੀ ਤੁਸੀਂ ਆ। ਉੱਤੋਂ ਪੁਰਾਣਾ ਜਿਹੜਾ ਵਜ਼ੀਰ ਆਜ਼ਮ ਸੀ ਨਿਗਰਾਨ, ਉਹ ਵੀ ਦੱਸ ਗਿਆ ਸਾਰੀ ਗੱਲ।
ਅਦਾਲਤਾਂ ਦੇ ਵਿੱਚ ਵੀ ਖੱਜਲ ਹੋਣ ਡਏ ਨੇ। ਫਾਰਮ 47 40 45 ਚੀਫ ਇਲੈਕਸ਼ਨ ਕਮਿਸ਼ਨਰ ਨੇ ਵੀ ਆਖ ਦਿੱਤਾ ਵੀ ਇਲੈਕਸ਼ਨ ਧਾਂਦਲੀ ਦਾ ਸਨ, ਚੋਰੀ ਦੇ ਸਨ, ਪਰ ਇਹ ਫਿਰ ਆਪਣੀ ਜਗ੍ਹਾ ਨਹੀਂ ਛੱਡਦੇ, ਫਿਰ ਜੰਮ ਕੇ ਜਨਾਬੇ ਵਾਲਾ ਤਕਰੀਰਾਂ ਕਰਦੇ ਨੇ। ਉਹ ਦੇਖੋ ਇਹਨਾਂ ਦਾ ਉਹ ਜਿਹੜੇ ਖਵਾਜਾ ਆਸਿਫ ਸਾਹਿਬ ਨੇ, ਉਹ ਕਿੱਡਾ ਬੇਸ਼ਰਮ ਆਦਮੀ ਹੈ ਕਿ ਅੰਮਾ ਰਿਆਨਾ ਡਾਰ ਦੀ ਸੀਟ ਚੋਰੀ ਕੀਤੀ ਤੇ ਕਿੱਡੀ ਬੇਸ਼ਰਮੀ ਨਾਲ ਖਲੋ ਕੇ ਤੇ ਅਖਲਾਕੀਆਤ ਦੇ ਟਵੀਟ ਵੀ ਕਰਦਾ, ਅਖਲਾਕੀਆਤ ਦੇ ਭਾਸ਼ਣ ਦਿੰਦਾ ਤੇ ਨਹਿਰਾਂ 'ਤੇ ਨਹਾਉਂਦਾ ਫਿਰਦਾ, ਮਤਲਬ ਅੰਬ ਚੂਪਦਾ ਫਿਰਦਾ। ਮਤਲਬ ਮੈਂ ਉਹ ਸੱਚਾ ਆਖਦੀ ਨੇ ਕਿ ਬੇਸ਼ਰਮੀ ਦੀ ਜਿਹੜੀ ਇੰਤਹਾ ਹੈ। ਅੱਛਾ ਜੀ, ਨਦੀਮ ਅਫਜ਼ਲ ਚੰਨ ਸਾਹਿਬ ਸਾਡੇ ਯਾਰ ਨੇ, ਉਹਨਾਂ ਨਵਾਂ ਚੰਨ ਚੜਾਇਆ। ਉਹਨਾਂ ਆਖਿਆ ਵੀ ਜਿਹਦਾ ਮੈਂਡੇਟ ਹੈ ਨਾ ਉਹ ਤਸਲੀਮ ਕਰੋ, ਹੁਕੂਮਤ ਡਿੱਗਦੀ ਹੈ ਤੇ ਡਿੱਗ ਜਾਏ। ਮਤਲਬ ਉਹਨਾਂ ਦੇ ਕਹਿਣ ਦਾ ਹੈ ਕਿ PTI ਜਿੱਤੀ ਹੈ, ਉਹਨਾਂ ਨੂੰ ਹੁਕੂਮਤ ਦਿਓ, ਤੇ ਹੁਕੂਮਤ ਡਿੱਗਦੀ ਹੈ ਤੇ ਡਿੱਗ ਜਾਏ। ਉਹ ਕਿਉਂਕਿ ਪੀਪਲਸ ਪਾਰਟੀ 'ਚ ਨੇ ਤੇ ਉਹ ਨੂਨ ਲੀਗ ਵਾਲਿਆਂ ਨੂੰ ਮਸ਼ਵਰਾ ਦੇ ਰਹੇ ਨੇ। ਚੰਨ ਸਾਹਿਬ ਵੈਸੇ ਤੁਹਾਡੇ 'ਤੇ ਵੀ ਕੁਰਬਾਨ ਹੈ ਬਈ। ਮਤਲਬ ਤੁਹਾਡੀ ਹਾਲਤ ਇਹ ਹੈ ਵੀ ਕਿਸੇ ਬੰਦੇ ਨੂੰ ਕੋਈ 4 ਬੰਦੇ ਮਾਰਨ ਡਏ ਨੇ ਤੇ ਉਹ ਮਜ਼ਲੂਮ ਬੰਦਾ ਹੈ, ਤੇ ਤੁਸੀਂ ਵੀ ਉਹ ਮਜ਼ਲੂਮ ਦੀ ਬਾਂਹ ਫੜ ਕੇ ਖਲੋਤੇ ਹੋ ਵੀ ਆਪਣੇ ਆਪ ਨੂੰ ਬਚਾ ਨਾ ਲਏ। ਜੇ ਉਹਦੇ ਮੂੰਹ 'ਤੇ ਸਿਰ 'ਤੇ ਕੋਈ ਪੈਣ ਡਈ ਤੇ ਅੱਗੇ ਹੱਥ ਨਾ ਰੱਖ ਲੈ ਉਹਨੂੰ। ਤੁਸੀਂ ਵੀ ਤੇ ਤੁਹਾਡੇ ਮੁਖਤਾਰੇ ਨੇ ਵੀ ਰਲ ਕੇ ਉਸ ਬੰਦੇ ਨੂੰ ਫੜਿਆ ਤੇ ਉਹਨੂੰ ਕੁੱਟ ਪੈਣ ਡਈ ਹੈ ਤੇ ਤੁਹਾਡੀ ਵਜ੍ਹਾ ਤੋਂ ਵੀ ਪੈਣ ਡਈ ਕਿਉਂਕਿ ਤੁਸੀਂ ਉਹਨੂੰ ਫੜਿਆ। ਤੇ ਬਾਅਦ ਦੇ ਵਿੱਚ ਤੁਸੀਂ ਆਂਦੇ ਹੋ ਵੀ ਮੈਂ ਇਸ ਗੱਲ ਦੇ ਨਾਲ ਨਹੀਂ, ਅਸੂਲ ਦੀਆਂ ਗੱਲਾਂ ਵੀ ਕਰਦੇ ਹੋ। ਭਾਈ ਮੇਰੇ, ਇਹ ਗੱਲ ਟੈਲੀਵਿਜ਼ਨ 'ਤੇ ਕਰਨ ਵਾਲੀ ਨਹੀਂ, ਇਹ ਗੱਲ ਜ਼ਰਦਾਰੀ ਸਾਹਿਬ ਨਾਲ ਕਰਨ ਵਾਲੀ ਹੈ। ਤੇ ਆਪਣੀ ਸਪੋਰਟ ਬਾਹਰ ਕੱਢੋ ਤੇ ਆਪੇ ਡਿੱਗ ਪਏਗਾ ਸਾਰਾ ਕੁਝ, ਇਹ ਖਤਮ ਹੋ ਜਾਏਗਾ। TV 'ਤੇ ਬਹਿ ਕੇ ਕਰਨ ਵਾਲੀਆਂ ਗੱਲਾਂ ਨਹੀਂ ਮੇਰੀ ਜਾਨ, ਇਹ ਗੱਲ ਕਰਨ ਵਾਲੀ ਹੈ ਜਾ ਕੇ ਆਪਣੀ ਲੀਡਰਸ਼ਿਪ ਨਾਲ ਕਰੋ। ਚੰਨ ਸਾਹਿਬ, ਚੰਨ ਚੜਾਉਣਾ ਤੇ ਉੱਥੇ ਚੜਾਓ ਤੇ ਇਸ ਹਕੂਮਤ 'ਚੋਂ ਆਪਣਾ ਜਿਹੜਾ ਨਾ ਉਹ ਗੋਡਾ ਕੱਢੋ। ਇਹ ਹੱਥ ਨਹੀਂ ਤੁਹਾਡਾ, ਲੱਤ ਨਹੀਂ, ਬਲਕਿ ਗੋਡਾ ਦਿੱਤਾ ਹੈ ਤੁਸੀਂ ਇਸ ਹਕੂਮਤ ਨੂੰ। ਤੇ ਤੁਸੀਂ ਜਿਹੜਾ ਉਹੀ ਕੰਮ ਹੈ ਪੀਪਲਸ ਪਾਰਟੀ ਦਾ ਵੀ ਮੌਜਾਂ ਵੀ ਲੱਗੀਆਂ ਨੇ, ਮੌਜਾਂ ਹੁਣ ਲਾਈ ਰੱਖੀ ਸੋਹਣਿਆ। ਮਤਲਬ ਉਹ ਹੱਥ ਕੇ ਇੱਜ਼ਤ ਬਿੱਲ 'ਚ ਅਸੀਂ ਵੋਟ ਦਿੱਤੇ ਵੀ ਨਹੀਂ, ਪਰ 5 MPਆਂ ਨੇ ਦੇ ਵੀ ਦਿੱਤੇ ਤੇ ਗਵਰਨਰ ਨੇ ਸਾਈਨ ਵੀ ਕਰ ਦਿੱਤੇ, ਆਪਣਾ ਨਹੀਂ ਵੀ ਕੀਤੇ ਤੇ ਛੁੱਟੀ 'ਤੇ ਚਲਾ ਗਿਆ ਤੇ ਫਿਰ ਬਿੱਲ ਵੀ ਬਣ ਗਿਆ। ਮਤਲਬ ਸਾਰੇ ਪਾਸੇ ਖੇਡੀ ਜਾ ਰਹੇ ਹੋ। ਤੇ ਚੰਨ ਸਾਹਿਬ ਦੀ ਨਵੀਂ ਗੱਲ ਹੈ ਤੇ ਜ਼ਾਹਿਰ ਹਰ ਪਾਸੇ ਪੂਰਾ ਆਉਣਾ ਚਾਹੁੰਦੀ ਹੈ ਪੀਪਲਸ ਪਾਰਟੀ ਤੇ, ਲੇਕਿਨ ਇਹ ਕੋਈ ਗੱਲ ਬਣੀ ਨਹੀਂ। ਚੰਨ ਸਾਹਿਬ, ਇਹ ਅਗਰ ਵਾਕਈ ਤੁਸੀਂ ਅਸੂਲ ਦੀ ਗੱਲ ਕਰਨੀ ਹੈ ਤੇ ਹਕੂਮਤ ਤੋਂ ਪਿੱਛੇ ਹੋਣਾ ਪੈਣਾ ਮੇਰੀ ਜਾਨ, ਇਸ ਤਰ੍ਹਾਂ ਨਹੀਂ ਚੱਲਣਾ ਕੰਮ। ਅੱਛਾ ਜੀ, ਇਹ ਹੁਣ ਸਾਨੂੰ ਨਹੀਂ ਪਤਾ ਇਹ ਬੀਬੀਆਂ ਆਪਣਾ ਨਾਂ ਉਜ਼ਮਾ ਰੱਖਦੀਆਂ ਨੇ ਭੈਣਾਂ ਸਾਡੀਆਂ ਕਿ ਅਜ਼ਮਾ ਰੱਖਦੀਆਂ ਨੇ। ਇਹ ਇੱਕ ਹੋਰ ਸਾਡੀ ਭੈਣ ਹੈ, ਇਹ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨੇ ਤੁਹਾਨੂੰ ਪਤਾ ਹੈ ਨਾ ਕਿ ਕਦੀ ਲੋਕੀ ਜਿਹੜੇ ਨੇ ਉਹ ਆਪਣਾ ਉਹ ਵੀ ਕਰਦੇ ਨੇ ਇੰਟਰਨਸ਼ਿਪ। ਪਿੰਡਾਂ 'ਚ ਨਹੀਂ ਪਤਾ ਹੋਏਗਾ, ਇੰਟਰਨਸ਼ਿਪ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਕਿਸੇ ਨੂੰ ਕੋਈ ਥੋੜ੍ਹੀ ਦੇਰ ਜਾਂਚ ਸਿਖਾਈਏ ਕੰਮ ਦੀ, ਜਿਵੇਂ ਮੋਟਰਸਾਈਕਲ ਦੀ, ਟਰੈਕਟਰ ਦੀ, ਸ਼ੁਰੂ 'ਚ ਜਿਹੜਾ ਤਜਰਬੇਕਾਰ ਡਰਾਈਵਰ ਹੋਵੇ ਨਾਲ ਬਹਿ ਕੇ ਜਾਂਚ ਸਿਖਾਉਂਦਾ ਨਾ, ਇੰਜ ਬੱਚੇ ਅਸਲ ਨੌਕਰੀ 'ਤੇ ਜਾਣ ਤੋਂ ਪਹਿਲਾਂ ਇੰਟਰਨਸ਼ਿਪ ਕਰਦੇ ਨੇ, ਜਾ ਕੇ ਸਿੱਖਦੇ ਨੇ। ਇਹ ਸਾਡੀ ਮਾਸੀ ਜਿਹੜੀ ਹੈ ਭੈਣ, ਮੈਂ ਇਸ ਤੋਂ ਨਹੀਂ ਆਖਾਂਗਾ ਸਾਡੇ ਤੋਂ ਵੱਡੀ ਹੈ, ਇਹ ਜਿਹੜੀ ਸਾਡੀ ਮਾਸੀ ਹੈ ਇਹਨੇ ਦੋਜ਼ਖ ਦੇ ਵਿੱਚ ਜਾ ਕੇ ਜਿਹੜਾ ਉਹ ਇੰਟਰਨਸ਼ਿਪ ਕੀਤੀ ਸੀ। ਹਾਂਜੀ, ਇਹ ਅਜ਼ਮਾ ਕਾਰਦਾਰ ਸਾਹਿਬਾਂ ਨੇ। ਤੇ ਇਸ ਲਈ ਇਹਨਾਂ ਦੀ ਗੱਲ ਨੂੰ ਐਡਾ ਗੁੱਸਾ ਨਾ ਕਰਿਆ ਕਰੋ, ਇਹਨਾਂ ਦਾ ਤਜਰਬਾ ਬੜਾ, ਇਹਨਾਂ ਦੀ ਜਿਹੜੀ ਇਹਨਾਂ ਨੇ ਜਿਹੜੀ ਅਟਕਲ ਸਿੱਖੀ ਹੈ ਨਾ, ਮਤਲਬ ਜਿਹੜੀ ਇਹਨਾਂ ਜਾਂਚ ਸਿੱਖੀ ਹੈ, ਉਹ ਇਹਨਾਂ ਦੀ ਟ੍ਰੇਨਿੰਗ ਜਿਹੜੀ ਹੋਈ ਹੈ, ਜਾਂਚ ਦਾ ਮਤਲਬ ਟ੍ਰੇਨਿੰਗ, ਪੰਜਾਬੀ 'ਚ ਉਹਨੂੰ ਜਾਂਚ ਹੀ ਆਖਾਂਗੇ। ਉਹ ਜਿਹੜੀ ਇਹਨਾਂ ਦੀ ਜਾਂਚ ਸਿੱਖੀ ਹੈ ਨਾ ਇਹਨਾਂ ਨੇ, ਉਹ ਦੋਜ਼ਖ 'ਚ ਇਹਨਾਂ ਦੀ ਰੱਬ ਇਹਨਾਂ ਨੂੰ ਉੱਥੇ ਲੈ ਗਿਆ ਸੀ ਤੇ ਉੱਥੋਂ ਫਿਰ ਦੁਬਾਰਾ ਵਾਪਸ ਭੇਜਿਆ। ਇਸ ਲਈ ਇਹਨਾਂ ਤੋਂ ਥੋੜ੍ਹਾ ਘਬਰਾਇਆ ਨਾ ਕਰੋ। ਉਹਨਾਂ ਇਹ ਆਖਿਆ ਅਜ਼ਮਾ ਕਾਰਦਾਰ ਸਾਹਿਬਾਂ ਨੇ, ਤੇ ਉਹਨਾਂ ਨੇ ਆਖਿਆ ਕਿ ਮੇਰੀ ਟੀਮ ਵਾਲਿਆਂ ਕੋਲੋਂ ਕਾਰਦਾਰ ਨਹੀਂ ਲਿਖਿਆ ਗਿਆ, ਅੱਗੇ ਉਹਨਾਂ ਦਾ ਨਾਂ ਜਿਹੜਾ ਕਰਦਾਰ ਲਿਖਿਆ। ਤੇ ਇਹਨਾਂ ਦੀ ਵੀ ਦਰੁਸਤਗੀ ਕਰਾਂਗੇ ਅੱਜ 20 ਲੱਖ ਤੋਂ ਬਾਅਦ ਵੀ ਕਾਰਦਾਰ ਤੇ ਕਰਦਾਰ 'ਚ ਫ਼ਰਕ ਹੁੰਦਾ ਲਿਖਣ 'ਚ। ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਮਰੀਮ ਸਾਹਿਬਾਂ ਨੇ ਪਿੱਛੋਂ ਧੱਕਾ ਵੀ ਦਿੱਤਾ ਸੀ, ਥੋੜ੍ਹਾ ਚਿਰ ਪਹਿਲੇ ਲਾਗੇ ਲੱਗੀਆਂ ਸਨ ਤੇ ਇਹਨਾਂ ਨੂੰ ਧੱਕਾ ਦੇ ਛੜਿਆ ਸੀ। ਤੇ ਇਹਨਾਂ ਨੇ ਬਾਅਦ 'ਚ ਆਖਿਆ ਸੀ ਵੀ ਮੈਂ ਪੂੜੀਆਂ ਖਾਣ ਡਈ ਸਾਂ ਤੇ ਮੇਰੇ ਹੱਥ ਜਿਹੜੇ ਨਾ ਉਹਨਾਂ ਨੂੰ ਘਿਓ ਲੱਗਾ ਸੀ। ਤੇ ਮਰੀਮ ਸਾਹਿਬਾਂ ਨੇ ਨਾ ਇਸ ਲਈ ਸਿਰਫ ਇੰਨਾ ਆਖਿਆ ਸੀ ਵੀ ਭੈਣ ਮੇਰੀਏ, ਮੇਰਾ ਡਰੈਸ ਖਰਾਬ ਨਾ ਕਰਦੀ, ਮੇਰਾ ਜੋੜਾ ਖਰਾਬ ਨਾ ਕਰਦੀ। ਲੇਕਿਨ ਅਸਲ ਦੇ ਵਿੱਚ ਤਾਂ ਮਰੀਮ ਨੇ ਛੰਡ ਕੇ ਪਰਾਂ ਮਾਰੀ ਸੀ। ਲੇਕਿਨ ਉਹ ਜ਼ਾਹਿਰ ਹੈ, ਮੈਂ ਤੁਹਾਨੂੰ ਦੱਸਿਆ ਵੀ ਕਿਉਂਕਿ ਇਹਨਾਂ ਦੋਜ਼ਖ ਦੇ ਵਿੱਚ ਇੰਟਰਨਸ਼ਿਪ ਕੀਤੀ ਹੈ ਤੇ ਉਹ ਫਿਰ ਇਹਨਾਂ ਨੂੰ ਐਡਾ ਮਹਿਸੂਸ ਨਹੀਂ ਹੁੰਦਾ। ਉਹਨਾਂ ਹੁਣ ਇੱਕ ਬਿਆਨ ਦਿੱਤਾ ਹੈ ਕਿ ਮਰੀਮ ਨਵਾਜ਼ ਦੀ ਪਰਫਾਰਮੈਂਸ ਤੇ ਡਿਲੀਵਰੀ ਹੈ। ਉਹਨਾਂ ਆਖਿਆ ਜੀ ਮਰੀਮ ਨਵਾਜ਼ ਨੇ ਪਰਫਾਰਮੈਂਸ ਤੇ ਡਿਲੀਵਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਅੱਛਾ ਜੀ, ਅਸੀਂ ਤਾਂ ਕੋਈ ਪਰਫਾਰਮੈਂਸ ਵੀ ਨਹੀਂ ਵੇਖੀ ਤੇ ਇਹ ਵੀ ਨਹੀਂ ਵੇਖਿਆ ਵੀ ਡਿਲੀਵਰ ਕੀ ਕੀਤਾ ਉਹਨਾਂ ਅੱਜ ਤੱਕ, ਤੇ ਕਿਹੜੀ ਡਿਲੀਵਰੀ ਦੀ ਗੱਲ ਕਰਨ ਡਏ ਨੇ। ਤੇ ਉਹ ਸਾਡੀ ਭੈਣ ਨੇ ਤੇ ਸਵਾਏ ਟਿਕਟੌਕ ਬਣਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜੁਨੇਦ ਅਕਬਰ ਸਾਹਿਬ KP ਤੋਂ MNA ਨੇ। ਉਹਨਾਂ ਕੱਲ੍ਹ ਬੜੀ ਇੱਕ ਤਗੜੀ ਤੇ ਤੱਤੀ ਤਕਰੀਰ ਕੀਤੀ ਹੈ। ਉਸ ਤਕਰੀਰ ਦੇ ਵਿੱਚ ਉਹਨਾਂ 2-3 ਵਾਕਿਆ ਸੁਣਾਏ ਨੇ। ਇੱਕ ਤੇ ਉਹਨਾਂ ਵਾਕਿਆ ਸੁਣਾਇਆ ਹੈ, ਉਹਨਾਂ ਆਖਿਆ ਵੀ ਮੈਂ ਕਸਮ ਖਾ ਕੇ ਹਲਫਨ ਕਹਿਣਾ, ਨਾਂ ਨਹੀਂ ਲੈਂਦਾ, ਇੱਥੇ ਇੱਕ MNA ਬੈਠਾ, ਉਹਦੇ ਘਰ ਦੇ ਵਿੱਚ ਏਜੰਸੀਆਂ ਜ਼ਬਰਦਸਤੀ ਵੜੀਆਂ, ਉਹਦੀ ਬੁੱਢੀ ਦਾ ਫੋਨ ਜ਼ਬਰਦਸਤੀ ਲਿਆ, ਬੇਗਮ ਦਾ, ਉਹਦੀ ਵਹੁਟੀ ਦਾ, ਉਹਦੀ ਬੀਵੀ ਦਾ, ਔਰ ਉਹਦੀ ਬੀਵੀ ਦੇ ਫੋਨ ਤੋਂ ਜ਼ਬਰਦਸਤੀ ਫੋਨ ਮਿਲਾਇਆ। ਉਸ MNA ਨੇ ਚੁੱਕਿਆ ਆਪਣੀ ਬੀਵੀ ਦਾ ਫੋਨ, ਉਹਨੂੰ ਦੱਸਿਆ ਵੀ ਇਹ ਤੇਰੇ ਬੈਡਰੂਮ 'ਚ ਤੇਰੀ ਬੀਵੀ ਦੇ ਫੋਨ ਤੋਂ ਫੋਨ ਕਰਨ ਡਏ, ਤੂੰ ਪ੍ਰੈਸ ਕਾਨਫਰੰਸ ਕਰਨੀ ਹੈ ਕਿ ਨਹੀਂ।
ਬੜੀ ਹੀ ਅਫਸੋਸਨਾਕ ਗੱਲ ਉਹਨਾਂ ਸੁਣਾਈ। ਨਾਲ ਉਹਨਾਂ ਇਹ ਸੁਣਾਈ, ਉਹਨਾਂ ਕਿਹਾ ਜੀ ਸਾਡੇ ਇੱਕ MNA ਨੂੰ 25 30 ਕਰੋੜ ਆਫਰ ਕਰਦੀਆਂ ਸਨ ਏਜੰਸੀਆਂ ਕਿ ਇਮਰਾਨ ਖਾਨ ਨੂੰ ਛੱਡ ਦਿਓ। ਇਹ ਪੈਸੇ ਕੀ ਦਿਫਾਈ ਬਜਟ 'ਚੋਂ ਦਿੰਦੇ? ਸੋ ਇਸ ਵਾਸਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆ ਜਿਹੜਾ ਦਿਫਾਈ ਬਜਟ ਇਸ ਵਾਰੀ ਅਪਰੂਵ ਹੋ ਰਿਹਾ, ਇਹਦੇ 'ਚੋਂ ਕਿੰਨੇ ਪੈਸੇ ਜਿਹੜੇ ਨੇ ਤਹਿਰੀਕ ਇਨਸਾਫ ਦੇ ਲੋਕੀ ਖਰੀਦਣ ਦੇ ਉੱਤੇ ਲੱਗਣੇ ਨੇ ਅਤੇ ਇਹਨਾਂ ਸਾਰੇ ਕੰਮਾਂ 'ਤੇ ਲੱਗਣਾ। ਤਗੜੀ ਤਕਰੀਰ ਉਹਨਾਂ ਦੀ, ਬਹੁਤ ਹੀ ਅਫਸੋਸਨਾਕ ਮਾਮਲਾਤ ਵੀ ਨੇ। ਅੱਲਾ ਕਰੇ ਕਿ ਇਹ ਮਾਮਲਾਤ ਹੱਲ ਹੋਣ ਛੇਤੀ। ਕੋਈ ਵੀ ਇਹੋ ਜਿਹੇ ਸਵਾਲ ਨਾ ਜੁਨੇਦ ਅਕਬਰ ਕਰਨਾ ਚਾਹੁੰਦਾ, ਨਾ ਇਹੋ ਜਿਹੀਆਂ ਗੱਲਾਂ ਕੋਈ ਕਰਨਾ ਚਾਹੁੰਦਾ, ਨਾ ਸਵਾਲ ਕਰਨਾ ਚਾਹੁੰਦਾ, ਨਾ ਮੇਰਾ ਖਿਆਲ ਕੋਈ ਜਵਾਬ ਦੇਣਾ ਚਾਹੇਗਾ ਇਹਨਾਂ ਗੱਲਾਂ 'ਤੇ। ਅਤੇ ਇਸ ਲਈ ਮੇਰੀ ਰਿਕੁਐਸਟ ਇਹੀ ਹੈ ਵੀ ਇਹ ਜਿੰਨੇ ਵੀ ਇਹ ਕੰਮ ਕਰਾਇਆ ਸਾਰਾ ਕੁਛ ਹੁਣ ਬੰਦ ਕਰ ਦੇ। ਬੜੀ ਮਿਹਰਬਾਨੀ ਤੁਹਾਡੀ, ਬੜਾ ਕੁਝ ਹੋ ਗਿਆ ਅਤੇ ਹੁਣ ਤਾਂ ਬਿਆਨ ਕਰਨ ਤੋਂ ਵੀ ਕੰਮ ਜਿਹੜਾ ਨਾ ਗਾਹ ਲੰਘ ਗਿਆ। ਹੁਣ ਜੁਨੇਦ ਅਕਬਰ ਦੀ ਗੱਲ ਨੂੰ ਮੈਂ ਕਿੰਨਾ ਕੁ ਬਿਆਨ ਕਰਾਂ, ਇਹ ਬਿਆਨ ਕਰਨ ਦੇ ਕਾਬਲ ਗੱਲ ਹੈ ਨਹੀਂ। ਇਹ ਦਿਲ ਹੀ ਟੁੱਟਦਾ ਹੈ ਗੱਲ ਸੁਣ ਕੇ, ਅਤੇ ਇਸ ਵਾਸਤੇ ਬਸ ਕਰੋ। ਅੱਛਾ ਜੀ, ਮੁਲਕ ਦੇ ਵਿੱਚ ਜਾਲੀ ਅਦਵਿਆਤ ਦੀ 3000 ਫੈਕਟਰੀਆਂ ਨੇ। ਇਹ ਸਾਫੀ ਨੇ ਰਾਣਾ ਮੁਹੰਮਦ ਅਜ਼ੀਮ, ਇਹ ਵੀ ਤਗੜਾ ਸਾਫੀ ਹੈ ਰਾਣਾ ਮੁਹੰਮਦ ਅਜ਼ੀਮ ਵੀ, ਜੁੱਸੇ ਦਾ ਵੀ ਤਗੜਾ ਹੈ ਸਾਡਾ ਯਾਰ, ਅਤੇ ਖਬਰਾਂ ਵੀ ਚੰਗੀਆਂ ਤਗੜੀਆਂ ਦਿੰਦਾ ਹੈ। ਡਰਦਾ ਡੁਰਦਾ ਘੱਟ ਹੀ ਹੈ, ਲਵੇਟਾ ਸ਼ਵੇਟਾ ਮਾਰ ਕੇ ਜਿਹੜਾ ਆਪਣਾ ਕੰਮ ਸ਼ਮ ਜਿਹੜਾ ਕੱਢੀ ਰੱਖਦਾ ਹੈ ਸਾਫੀਆਂ ਵਾਲਾ। ਸਾਫੀਆਂ ਦੀ ਇਹ ਆਪਣੀ ਸਿਆਸਤ ਵੀ ਕਰਦਾ ਅਤੇ ਬੜਾ ਜਿਹੜਾ ਨਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਡੰਡੀ ਪੱਟੀ ਕਾਇਮ ਇਹ ਸਾਫੀ ਹੈ ਲਾਹੌਰ ਤੋਂ। ਅਤੇ ਰਾਣਾ ਅਜ਼ੀਮ ਸਾਹਿਬ ਦੀ ਇਹ ਸਟੋਰੀ ਹੈ ਕਿ ਜੀ 3000 ਤੋਂ ਜ਼ਿਆਦਾ ਜਾਲੀ ਦਵਾਈਆਂ ਦੀਆਂ ਫੈਕਟਰੀਆਂ ਨੇ। ਹੁਣ ਤੁਹਾਨੂੰ ਸਮਝ ਆਈ ਵੀ ਸਾਡੇ ਤਗੜੇ ਸਾਰੇ ਜਿਹੜੇ ਨੇ ਉਹ ਬਾਹਰੋਂ ਇਲਾਜ ਕਿਉਂ ਕਰਾਉਣਾ ਜਾਂਦੇ ਨੇ। ਜੇ 3000 ਫੈਕਟਰੀਆਂ ਨੇ ਤਾਂ ਸੋਚੋ ਫਿਰ ਸਾਨੂੰ ਦਵਾਈਆਂ ਕਿਹੜੀਆਂ ਲੱਭਣ ਡਈਆਂ ਨੇ ਪਾਕਿਸਤਾਨ ਦੇ ਵਿੱਚ, ਮਾਮਲਾਤ ਕੀ ਨੇ। ਇਹ ਉਹਨਾਂ ਦੀ ਖਬਰ ਹੈ। ਅੱਛਾ ਜੀ, ਇਕੋਨਮਿਸਟ ਦੇ ਹਫੀਜ਼ ਪਾਸ਼ਾ ਸਾਹਿਬ ਨੇ ਆਖਿਆ ਵੀ ਇਹ ਜਿਹੜੇ ਬੜੇ ਬੜੇ ਜਗੀਰਦਾਰ ਨੇ ਨਾ, ਇਹ ਸਿਰਫ ਪੰਜਾਬ ਦੇ ਵਿੱਚ 500 ਅਰਬ ਰੁਪਈਆ ਸਿਰਫ ਪੰਜਾਬ ਤੋਂ ਕਮਾਉਂਦੇ ਨੇ। ਕਿੰਨਾ? 500 ਅਰਬ ਸਿਰਫ ਪੰਜਾਬ ਤੋਂ ਕਮਾ ਰਹੇ ਨੇ, ਅਤੇ ਟੈਕਸ ਦਿੰਦੇ ਨੇ ਸਿਰਫ 4 ਅਰਬ। ਅਤੇ ਉਹਨਾਂ ਨੇ ਆਖਿਆ ਵੀ ਜਦੋਂ ਤੱਕ ਇਹਨਾਂ ਦੇ ਉੱਤੇ ਟੈਕਸ ਨਹੀਂ ਲਾਵਾਂਗੇ ਉਦੋਂ ਤੱਕ ਕੰਮ ਨਹੀਂ ਚੱਲਣਾ। ਅੱਛਾ, ਤੁਹਾਨੂੰ ਮੈਂ ਇੱਕ ਹੋਰ ਬਰੀਕ ਗੱਲ ਦੱਸਦਾ, ਇਹ 500 ਅਰਬ ਸਿਰਫ ਜ਼ਰਾਤ ਤੋਂ ਨਹੀਂ ਕਮਾਉਂਦੇ। ਇਹਨਾਂ 'ਚੋਂ ਕਈ ਬੰਦਿਆਂ ਜ਼ਰਾਤ ਸ਼ੁਰੂ ਹੀ ਇਸ ਤੋਂ ਕੀਤੀ ਹੈ ਵੀ ਇਹਨਾਂ ਦੇ ਨੇ ਦੂਜੇ ਕਾਰੋਬਾਰ। ਦੂਜੇ ਕਾਰੋਬਾਰਾਂ ਦੇ ਵਿੱਚ ਤੁਸੀਂ ਪੈਸਾ ਕਮਾਉਂਦੇ ਹੋ ਅਤੇ 25 30 35 40% ਟੈਕਸ ਦੇਣਾ ਪੈਂਦਾ। ਜੇ ਟੈਕਸ ਨਾ ਦਿਓ ਤਾਂ ਉਹ ਪੈਸਾ ਲੁਕਾਉਣਾ ਪੈਂਦਾ, ਲੁਕਦਾ ਅਤੇ ਉਹ ਬਲੈਕ ਮਨੀ ਹੋ ਜਾਂਦਾ, ਉਹਨੂੰ ਫਿਰ ਕਿਤੇ ਸਾਹਮਣੇ ਸ਼ੋਅ ਨਹੀਂ ਕਰ ਸਕਦੇ। ਇਹ ਕਰਦੇ ਕੀ ਨੇ ਕਿ ਨਾਲ ਜ਼ਿਮੀਂਦਾਰਾ ਸ਼ੁਰੂ ਕਰ ਲੈਂਦੇ ਨੇ। ਆਹ ਤੁਸੀਂ ਬੜੇ ਬੜੇ ਇੰਡਸਟਰੀਲਿਸਟ ਜਿਹੜੇ ਵੇਖਦੇ ਹੋ ਜ਼ਿਮੀਂਦਾਰਾ ਸ਼ੁਰੂ ਕੀਤਾ ਹੁੰਦਾ, ਉਹਦੀ ਵਜ੍ਹਾ ਕੀ ਹੈ? ਉਹ ਜ਼ਿਮੀਂਦਾਰਾ ਇਸ ਤੋਂ ਕਰਦੇ ਨੇ ਵੀ ਜ਼ਿਮੀਂਦਾਰੇ 'ਚੋਂ ਤਾਂ ਪੈਸੇ ਪੂਸੇ ਏਡੇ ਕੋਈ ਨਹੀਂ ਕਮਾਉਂਦੇ। ਉਹ ਜ਼ਿਮੀਂਦਾਰਾ ਪੈਸੇ ਢੱਕਣ ਵਾਸਤੇ ਰੱਖਿਆ ਹੈ। ਉੱਧਰੋਂ ਅਗਰ ਫੈਕਟਰੀ ਦੇ ਵਿੱਚੋਂ 2 ਅਰਬ ਕਮਾਇਆ ਅਤੇ ਉਹਦੇ ਵਿੱਚੋਂ 2 ਅਰਬ ਦੇ ਵਿੱਚੋਂ ਕੋਈ 70 80 ਕਰੋੜ ਜਿਹੜਾ ਉਹ ਪਾਤਾ ਜੀ ਮੈਂ ਕਾਸ਼ਤਕਾਰੀ ਤੋਂ ਕਮਾਇਆ। ਮੈਂ ਮਿਸਾਲ ਦੇ ਰਿਹਾ ਤੁਹਾਨੂੰ, ਜਾਂ ਅਰਬ ਇੱਧਰ ਪਾਤਾ, ਜਿੰਨਾ ਵੀ ਪਾ ਸਕੇ। ਉਹ ਇੱਥੇ ਪਾਤਾ ਜੀ ਮੈਂ ਕਣਕ ਤੋਂ, ਮੈਂ ਆਪਣਾ ਜਨਾਬ ਫਲਾਨੀ ਸ਼ਹਿਰ ਤੋਂ ਕਮਾਇਆ, ਉਹਦੇ 'ਤੇ ਟੈਕਸ ਕੋਈ ਨਹੀਂ, ਅਤੇ ਆਰਾਮ ਨਾਲ ਪੈਸੇ ਵੀ ਵਾਈਟ ਹੋ ਗਏ, ਟੈਕਸ ਵੀ ਨਾ ਦੇਣਾ ਪਿਆ। ਅਤੇ ਇਸ ਵਜ੍ਹਾ ਤੋਂ ਜਿਹੜੇ ਵੱਡੇ ਵੱਡੇ ਤੁਹਾਨੂੰ ਕਈ ਸਨਅਤਕਾਰ ਕਾਸ਼ਤਕਾਰੀ ਕਰਦੇ ਨਜ਼ਰ ਆਉਂਦੇ ਨੇ, ਐਡਾ ਇਹਨਾਂ ਨੂੰ ਕਾਸ਼ਤਕਾਰੀ ਦਾ ਸ਼ੌਕ ਕੋਈ ਨਹੀਂ। ਉਹ ਡਰਾਈ ਕਲੀਨ ਮਸ਼ੀਨ ਹੈ, ਉਹਦੇ ਵਿੱਚੋਂ ਦੀ ਪੈਸੇ ਡਰਾਈ ਕਲੀਨ ਹੁੰਦੇ ਨੇ, ਇਹ ਰੌਲਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦਿਆਂਗੇ ਦਿੱਲੀ ਤੋਂ। ਔਰ ਦਿੱਲੀ ਦੇ ਵਿੱਚ 7 ਹਫ਼ਤਿਆਂ ਦੇ ਵਿੱਚ ਕੁਝ ਤਕਰੀਬਨ 799 789 ਲੋਕ ਜਿਹੜੇ ਨੇ ਇਹ ਮਰ ਗਏ ਨੇ, ਵਿਚਾਰੇ ਹਲਾਕ ਹੋ ਗਏ ਨੇ। ਔਰ ਗਰਮੀ ਕਹਿਰ ਦੀ ਹੈ, ਅਤੇ ਇਹ ਪਿਛਲੇ 7 ਹਫ਼ਤਿਆਂ 'ਚ ਸਾਰਾ ਕੁਝ ਹੋਇਆ। ਅਤੇ ਇਹ 80% ਜਿਹੜੇ ਬੇਘਰ ਲੋਕ ਸਨ। ਇਹ ਜਿਹੜੇ 790 ਦੇ ਕਰੀਬ ਜਿਹੜੇ ਬੰਦੇ, 799 ਬੰਦੇ ਜਿਹੜੇ ਮੋਏ ਨੇ, ਇਹਨਾਂ 'ਚੋਂ 80% ਵਿਚਾਰੇ ਬੇਘਰ ਸਨ, ਲਾਵਾਰਸ ਲਾਸ਼ਾਂ ਸੜਕਾਂ ਦੇ ਉੱਤੇ ਜਿਹੜੇ ਸੌਂਦੇ ਸਨ। ਅਤੇ ਉਹ ਉੱਥੋਂ ਚੁੱਕ ਕੇ ਅਤੇ ਉਹ ਫਿਰ ਉਹਨਾਂ ਦਾ ਜੋ ਵੀ ਕੀਤਾ, ਅਤੇ ਵਜ੍ਹਾ ਉਹਦੀ ਹਕੂਮਤ ਦੀ ਬੇਹਿੱਸੀ ਹੈ, ਜ਼ਾਹਿਰ ਹੈ। ਇੰਤਜ਼ਾਮਾਤ ਮੁਨਾਸਬ ਨਹੀਂ, ਉੱਥੇ ਕੋਈ ਸ਼ੈਲਟਰ ਹਾਊਸ ਨਹੀਂ ਬਣਾਏ, ਕੋਈ ਪੱਖੇ ਨਹੀਂ ਲਾਏ। ਜਿਹੜੇ ਕੰਮ ਤੁਸੀਂ ਆਪ ਹਿਸਾਬ ਲਾਓ ਵੀ ਇਮਰਾਨ ਖਾਨ ਕਰ ਰਿਹਾ, ਅਗਰ ਇਹ 700 ਬੰਦਾ ਹੈ ਅਤੇ ਜ਼ਾਹਿਰ ਹੈ ਕਿ ਕੋਈ ਹੋਣਗੇ, ਕੋਈ 10-12 ਹਜ਼ਾਰ ਬੰਦਾ ਹੋਏਗਾ, ਅਤੇ ਉਹਨਾਂ ਦੇ ਵਿੱਚੋਂ ਇੰਨੇ ਬੰਦੇ ਮੋਏ ਨੇ ਜਿਹੜੇ ਸੜਕਾਂ 'ਤੇ ਸੌਂਦੇ ਹੋਣਗੇ, ਸ਼ਾਇਦ ਇਸ ਤੋਂ ਵੀ ਜ਼ਿਆਦਾ। ਤਾਂ ਉਹਨਾਂ ਵਾਸਤੇ ਕੋਈ ਸ਼ੈਲਟਰ ਹਾਊਸ ਅਗਰ ਬਣਾਏ ਹੁੰਦੇ ਜਿਵੇਂ ਇਮਰਾਨ ਖਾਨ ਆਂਦਾ ਸੀ, ਅਤੇ ਸ਼ਾਇਦ ਇਹ ਬੰਦੇ ਜਿਹੜੇ ਨੇ ਇਹ ਵਿਚਾਰੇ ਬਚ ਜਾਂਦੇ, ਇਹਨਾਂ ਦੀ ਕੋਈ ਨਾ ਕੋਈ ਦਾਦ ਰਸੀ ਹੋ ਜਾਂਦੀ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਇੱਕ ਦੋ ਰੱਖ ਦਈਏ। ਪਹਿਲਾ ਚਿੱਠੀ ਪੱਤਰ 'ਤੇ ਜੀ ਨਵੀਦ ਅਮਾਰ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ, ਕੌਮਾਂ ਜਿਹੜੀਆਂ ਨੇ ਉਹ ਬਾਦਲਾਂ ਨੂੰ ਯਾਦ ਰੱਖਦੀਆਂ ਨੇ। ਬੁਜ਼ਦਿਲਾਂ ਦੀ ਜ਼ਿੰਦਗੀ ਤਾਂ ਆਸਾਨ ਹੁੰਦੀ ਹੈ, ਪਰ ਤਾਰੀਖ ਜਿਹੜੀ ਹੈ ਉਹ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ ਨੇ ਪਾਕਿਸਤਾਨ ਦੇ ਵਿੱਚ, ਨਾਇਨਸਾਫੀਆਂ ਹੋਈਆਂ ਨੇ, ਔਰ ਜਿਹੜੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਨੇ ਅਤੇ ਖਲੋਤੇ ਰਹੇ ਨੇ, ਉਹਨਾਂ ਦਾ ਨਾਂ ਸੁਨਹਿਰੀ ਹਰੂਫ ਦੇ ਨਾਲ ਲਿਖਿਆ ਜਾਏਗਾ। ਗੱਲ ਤੁਹਾਡੀ ਸੱਚੀ ਹੈ। ਇਸੇ ਵਜ੍ਹਾ ਤੋਂ ਬਹੁਤੇ ਸਾਰੇ ਲੋਕ ਜਿਹੜੇ ਨੇ ਤਗੜੇ ਹੋ ਕੇ ਖਲੋਤੇ ਨੇ। ਵਰਨਾ ਜਿਹੜੇ ਸਾਡੇ ਵਰਗੇ ਲੋਕ ਨੇ, ਤੁਹਾਨੂੰ ਸੱਚੀ ਦੱਸੀਏ ਵੀ ਅਸੀਂ ਤਾਂ ਕੋਈ ਦਿਹਾੜੀ ਨਾ ਲਾਈ ਹੈ ਪਹਿਲਾਂ, ਨਾ ਗਾਹ ਲਾਉਣੀ ਹੈ, ਨਾ ਸਾਡੇ ਸਿਆਸਤ ਦੇ ਵਿੱਚ ਉਹੋ ਜਿਹੇ ਐਂਬੀਸ਼ਨ ਪਹਿਲਾਂ ਸਨ ਅਤੇ ਜਾਂ ਨਾ ਗਾਹ ਨੇ। ਅਸੀਂ ਤਾਂ ਇੱਕ ਅਸੂਲ ਦੇ ਉੱਤੇ ਖਲੋਤੇ ਹੋਏ ਹਾਂ, ਅਤੇ ਉਸ ਅਸੂਲ ਦੀ ਕੀਮਤ ਜਿਹੜੀ ਹੈ ਉਹ ਦੇ ਰਹੇ हैं। अच्छा जी, अगला कमेंट है कि अल्लाह ताला जो हज इस वक्त सच के साथ खड़े हुए हैं, इनको हिम्मत और इस्तकामत अदा फरमाए।
ਔਰ ਜੱਜ, ਇਹ ਹਜ ਮੈਂ ਕਹਿ ਦਿੱਤਾ ਮਾਜ਼ ਜੱਜ ਲਿਖਿਆ ਹੋਇਆ, ਔਰ ਆਪਣੀ ਹਿਫਜ਼ੋ-ਮਾਨ ਮੇ ਰੱਖੇ, ਆਮੀਨ ਸੁਮਾ ਆਮੀਨ। ਜੱਜਾਂ ਦੀ ਤਾਰੀਫ ਕਰ ਰਹੇ ਨੇ ਕਿ ਜਿਹੜੇ ਇਸ ਵੇਲੇ ਸੱਚ ਨਾਲ ਖਲੋਤੇ ਨੇ, ਉਹਨਾਂ ਦੀ ਤਾਰੀਫ ਹੈ। ਬਿਲਕੁਲ ਜੀ, ਅਸਲ ਸਾਡਾ ਰੌਲਾ ਇਹ ਹੈ ਵੀ ਚੰਗਾ ਕੰਮ ਕਰਨ ਵਾਲੇ ਨੂੰ ਐਪਰੀਸ਼ੀਏਟ ਨਹੀਂ ਕਰਦੇ, ਮੰਦੇ ਵਾਲੇ ਦੀ ਜਿਹੜੀ ਹੈ ਨਾ ਥੋੜ੍ਹੀ ਬਹੁਤ ਕਰਦੇ ਨੇ, ਅਤੇ ਉਹਦੀ ਵੀ ਤਾਰੀਫ ਕਰਦੇ ਨੇ, ਜੋ ਖਾਤਾ ਹੈ ਉਹ ਲਗਾਤਾ ਵੀ ਹੈ। ਇਸ ਲਈ ਮੈਂ ਹਮੇਸ਼ਾ ਤੁਹਾਨੂੰ ਆਉਂਦਾ ਹੁੰਦਾ ਵੀ ਜਿਹੜਾ ਚੰਗਾ ਕੰਮ ਕਰਦਾ ਹੈ ਨਾ, ਇਹ ਕੁਰਬਾਨੀ ਦੇਣਾ ਸੌਖਾ ਕੰਮ ਨਹੀਂ ਜਿਹੜਾ ਤੁਹਾਡੇ ਵਾਸਤੇ ਦਿੰਦਾ, ਜਿਹੜਾ ਵੀ ਦਿੰਦਾ ਉਹਦੀ ਤਾਰੀਫ ਕਰਿਆ ਕਰੋ, ਦਿਲ ਖੋਲ ਕੇ ਕਰਿਆ ਕਰੋ। ਕੀ ਨਿਕਲ ਜਾਣਾ ਜੇ ਤੁਹਾਡਾ, ਕੀ ਤੁਹਾਡਾ ਘਟ ਜਾਣਾ ਜੇ ਕਿਸੇ ਜੱਜ ਦੀ ਤਾਰੀਫ ਕਰ ਦਿਓਗੇ ਜਿਹੜਾ ਖਲੋਤਾ ਹੈ। ਅਤੇ ਤਗੜੇ ਹੋ ਕੇ ਤਾਰੀਫ ਕਰਿਆ ਕਰੋ ਤਾਂ ਕਿ ਉਹਨਾਂ ਦਾ ਕਾਲਜਾ ਵਧੇ ਅਤੇ ਉਹ ਹੋਰ ਵੀ ਬੰਦੇ ਉਹੋ ਜਿਹੇ ਖੜੇ ਹੋਣ। ਮਲਕੂ ਮਸ਼ਹੂਰ ਹੋਇਆ ਇਮਰਾਨ ਖਾਨ ਦੀ ਵਜ੍ਹਾ ਤੋਂ, ਇਸ ਤੋਂ ਪਹਿਲੇ ਚੰਦ ਲੋਕ ਹੀ ਜਾਣਦੇ ਸਨ। ਇਲਿਆਸ ਮਲਿਕ ਸਾਹਿਬ ਆਂਦੇ ਨੇ ਇਮਰਾਨ ਖਾਨ ਦਾ ਨਾਂ ਜਿਹਦੇ ਨਾਂ ਦੇ ਨਾਲ ਲੱਗ ਜਾਏ, ਅੱਲਾ ਕਰਦਾ ਹੈ ਉਹਦੇ ਨਸੀਬ ਜਾਗ ਜਾਂਦੇ ਨੇ। ਸੁਭਾਨ ਅੱਲਾ, ਇਹ ਵੀ ਅੱਲਾ ਦੀ ਅਤਾ ਹੈ। ਅਤੇ ਇਮਰਾਨ ਖਾਨ ਜਿਹੜਾ ਹੈ ਉਹ ਮੌਜੂਦਾ ਸਦੀ ਦਾ ਅਜ਼ੀਮ ਲੀਡਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਇਮਰਾਨ ਖਾਨ ਸਾਹਿਬ ਦਾ ਜਦੋਂ ਦਾ ਗਾਉਣ ਉਹਨਾਂ ਗਾਇਆ ਅਤੇ ਤੁਹਾਨੂੰ ਪਤਾ ਹੀ ਹੈ ਵੀ ਕੰਮ ਉਹਨਾਂ ਦਾ ਮਾਮਲਾ ਕਿੱਥੇ ਚੜ੍ਹਿਆ, ਅਤੇ ਹੁਣ ਜਿਹੜਾ ਉਹਨਾਂ ਕੋਲੋਂ ਗਾਉਣ ਗਵਾਇਆ ਗਿਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਜਿਹੜੇ ਹਾਲਾਤ ਦੇ ਵਿੱਚ ਗਾਉਣ, ਪਹਿਲੋਂ ਮਲਕੂ ਨੇ ਪਿਛਲੇ ਗਾਣੇ ਦੇ ਵਿੱਚ ਮਲਕੂ ਨੇ ਚਾਦਰ ਲਈ ਸੀ ਵਿਚਾਰੇ ਨੇ, ਅਤੇ ਉਹ ਜਿਹੜੀ ਭੈਣ ਸਾਡੀ ਗਾਉਂਦੀ ਸੀ ਉਹਨੇ ਪੰਜਾਬੀ ਸੂਟ ਪਾਇਆ ਸੀ। ਇਸ ਗਾਣੇ 'ਚ ਉਹ ਵਿਚਾਰੀ ਜਿਮ ਦੇ ਕੱਪੜਿਆਂ 'ਚ ਸੀ, ਉਹਨੂੰ ਚਾਦਰ ਦਵਾਤੀ ਉਹਨਾਂ ਨੇ, ਅਤੇ ਮਲਕੂ ਵਿਚਾਰਾ ਬਗੈਰ ਚਾਦਰ ਤੋਂ ਹੀ ਗਾਈ ਗੋਈ ਫਿਰਿਆ, ਸ਼ਕਲ ਤੋਂ ਵੀ ਐਕਸਪ੍ਰੈਸ਼ਨ ਤੁਹਾਨੂੰ ਪਤਾ ਹੀ ਨੇ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।